ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਤੇ ਅੱਜ ਅਸੀਂ ਫਿਰ ਮੂਸਾ ਤੇ ਖੁਦਾ ਦਾ ਵਕਤ ਇਹਦੇ ਤੇ ਗੱਲ ਕਰਾਂਗੇ। ਪਿਛਲੀ ਵੀਡੀਓ ਦੇ ਵਿੱਚ ਮੈਂ ਇਹ ਚੀਜ਼ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਖੁਦਾ ਵਕਤ ਨਾਲ ਹਰ ਕੰਮ ਕਰਦਾ ਹੈ, ਕਿਉਂਕਿ ਖੁਦਾ ਨੇ ਹਰ ਚੀਜ਼ ਦਾ ਇੱਕ ਵਕਤ ਰੱਖਿਆ ਹੈ। ਖੁਦਾ ਨੇ ਅਬਰਹਾਮ ਨੂੰ ਕਿਹਾ ਸੀ ਪੈਦਾਇਸ਼ 15 ਬਾਬ ਦੇ ਵਿੱਚ ਕਿ ਤੇਰੀ ਨਸਲ ਉਸ ਮੁਲਕ ਦੇ ਵਿੱਚ ਜਿਹੜਾ ਤੇ ਤੁਹਾਡਾ ਮੁਲਕ ਨਹੀਂ, ਉੱਥੇ 400 ਸਾਲ ਗੁਲਾਮ ਹੋਵੇਗੀ। ਤੇ ਜਦੋਂ ਵਕਤ ਪੂਰਾ ਹੋ ਗਿਆ ਤੇ ਖੁਦਾ ਗੁਲਾਮੀ ਲਈ ਉਹਨਾਂ ਨੂੰ ਲੈ ਕੇ ਜਾਂਦਾ ਹੈ। ਲੇਕਿਨ ਜਿਹੜੀ ਸਮਝਣ ਵਾਲੀ ਗੱਲ ਹੈ ਉਹ ਇਹ ਵੇ ਕਿ ਦੁਨੀਆ ਤੇ ਕਾਲ ਪਿਆ ਵੇ ਤੇ ਮੁਲਕੇ ਮਿਸਰ ਦੇ ਵਿੱਚ ਯੂਸਫ ਯਾਕੂਬ ਦਾ ਬੇਟਾ ਹੁਕਮਰਾਨੀ ਕਰ ਰਿਹਾ ਹੈ। ਫਿਰੌਨ ਨੇ ਜੇਲ੍ਹ ਚੋਂ ਬੁਲਾ ਕੇ ਤੇ ਉਹਨੂੰ ਮੁਲਕ ਦਾ ਦੂਸਰੇ ਦਰਜੇ ਦਾ ਹਾਕਮ ਬਣਾਇਆ। ਜਦੋਂ ਹਾਕਮ ਬਣਾਤਾ ਤੇ ਅਨਾਜ ਲੱਭਦੇ ਯਾਕੂਬ ਦੇ ਦੂਜੇ ਪੁੱਤਰ ਵੀ ਆਏ ਤੇ ਉਹਨਾਂ ਨੂੰ ਪਤਾ ਲੱਗ ਗਿਆ। ਖੈਰ ਮੈਂ ਛੋਟੀ ਗੱਲ ਕਰਾਂਗਾ, ਛੋਟੀ ਤੋਂ ਮਤਲਬ ਸ਼ਾਰਟ ਗੱਲ ਕਰਾਂਗਾ ਕਿ ਯੂਸਫ ਨੇ ਯਾਕੂਬ ਨੂੰ ਵੀ ਬੁਲਵਾ ਲਿਆ ਤੇ ਆਪਣੇ ਦੂਜੇ ਭਰਾ ਨੂੰ ਵੀ ਬੁਲਵਾ ਲਿਆ। ਪੂਰਾ ਖਾਨਦਾਨ ਆ ਗਿਆ। ਇੱਥੇ ਹੁਣ ਜਦੋਂ ਆਏ ਨੇ ਤੇ ਬੜੀ ਖੁਸ਼ੀ ਹੈ ਯਾਕੂਬ ਨੂੰ ਕਿ ਉਹਦਾ ਪੁੱਤਰ ਮੁਲਕੇ ਮਿਸਰ ਦਾ ਦੂਜੇ ਦਰਜੇ ਦਾ ਹਾਕਮ ਹੈ। ਭਰਾ ਜਿਹੜੇ ਉਹਦੇ ਦੁਸ਼ਮਣ ਸਨ ਨੀਵੇਂ ਸਿਰ ਕਰਕੇ ਖਲੋਤੇ ਨੇ ਤੇ ਉਂਝ ਸ਼ਰਮਿੰਦਾ ਨੇ ਤੇ ਅੰਦਰੋਂ ਖੁਸ਼ ਵੀ ਨੇ ਕਿ ਉਹਨਾਂ ਦਾ ਭਰਾ ਮੁਲਕ ਦਾ ਦੂਜੇ ਦਰਜੇ ਦਾ ਹਾਕਮ ਹੈ, ਸਰਬਰਾ ਹੈ। ਲੇਕਿਨ ਇਹਦੇ ਤੋਂ ਵੱਡੀ ਗੱਲ ਜਿਹੜੀ ਇਹ ਵੇ, ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਖੁਦਾ ਸਾਨੂੰ ਗੁਲਾਮੀ ਲਈ ਲੈ ਕੇ ਆਇਆ। ਤੇ ਤਾਰੀਖ ਦੱਸਦੀ ਹੈ ਕਿ ਯੂਸਫ ਨੇ ਮੁਲਕੇ ਮਿਸਰ ਦੇ ਉੱਤੇ 80 ਸਾਲ ਹੁਕਮਰਾਨੀ ਕੀਤੀ ਹੈ ਤੇ 80 ਸਾਲ ਦੇ ਬਾਅਦ ਉਹ ਮਰ ਗਿਆ ਤੇ ਉਹਨੂੰ ਉੱਥੇ ਅਮਾਨਤ ਕਰਕੇ ਦਫਨ ਕਰ ਦਿੱਤਾ ਗਿਆ ਕਿ ਉਹਨੇ ਆਪਣੇ ਪੁੱਤਰਾਂ ਨੂੰ ਕਿਹਾ ਬਈ ਮੈਂ ਜਦੋਂ ਮਰ ਜਾਵਾਂ ਤੇ ਮੇਰੀਆਂ ਹੱਡੀਆਂ ਵੀ ਇੱਥੋਂ ਲੈ ਜਿਆ ਜੇ। ਇਸ ਤੋਂ ਪਹਿਲਾਂ ਉਹਦੇ ਪਿਓ ਯਾਕੂਬ ਨੇ ਵੀ ਕਿਹਾ ਸੀ ਮੈਂ ਮਰ ਜਾਵਾਂ ਤੇ ਮੇਰੀਆਂ ਹੱਡੀਆਂ ਇੱਥੋਂ ਲੈ ਜਿਆ ਜੇ। ਦੋਵਾਂ ਨੂੰ ਪਤਾ ਸਾਡਾ ਇਹ ਮੁਲਕ ਨਹੀਂ ਤੇ ਅਸੀਂ ਪਰਦੇਸੀ ਹਾਂ। ਯਾਕੂਬ ਨੂੰ ਵੀ ਪਤਾ ਹੈ ਕਿ ਮੈਂ ਪਰਦੇਸੀ ਹਾਂ। ਫਿਰੌਨ ਨੇ ਉਹਦੇ ਤੋਂ ਮੁਲਾਕਾਤ 'ਚ ਉਮਰ ਪੁੱਛੀ ਏ ਤੇ ਉਹਨੇ ਉਮਰ ਦੱਸੀ ਏ, ਅੱਗੇ ਕੋਈ ਗੱਲ ਨਹੀਂ ਹੋਈ। ਲੇਕਿਨ ਯਾਕੂਬ ਨੂੰ ਪਤਾ ਲੱਗ ਗਿਆ ਸੀ ਕਿ ਅਸੀਂ ਇਸ ਮੁਲਕ ਦੇ ਵਿੱਚ ਪਰਦੇਸੀ ਹਾਂ। ਲੇਕਿਨ ਜਿਵੇਂ ਉਹਨਾਂ ਦਾ ਰਹਿਣ ਸਹਿਣ ਸੀ, ਆਜ਼ਾਦੀ ਸੀ, ਹਰ ਸ਼ੈ ਵਾਫਰ ਮਿਕਦਾਰ ਨਾ ਸੀ, ਬਹੁਤੀ ਸੀ, ਉਹਨਾਂ ਦਾ ਉੱਥੇ ਗੁਜ਼ਾਰਾ ਚੰਗਾ ਹੋਣ ਡਿਆ ਸੀ। ਲੇਕਿਨ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਯੂਸਫ ਦੇ ਮਰਨ ਤੋਂ ਬਾਅਦ ਜਿਹੜਾ ਫਿਰੌਨ ਆਏਗਾ ਉਹਨੂੰ ਯੂਸਫ ਦੇ ਬਾਰੇ ਨਹੀਂ ਪਤਾ ਹੋਏਗਾ, ਉਹਦੇ ਖਾਨਦਾਨ ਦੇ ਬਾਰੇ ਨਹੀਂ ਪਤਾ ਹੋਏਗਾ ਤੇ ਫਿਰ ਬਨੀ ਇਸਰਾਈਲ ਦੀ ਗੁਲਾਮੀ ਸ਼ੁਰੂ ਹੋ ਜਾਏਗੀ। ਲੇਕਿਨ 80 ਸਾਲ ਜਿਹੜੇ ਹੁਕਮਰਾਨੀ ਦੇ ਨੇ, ਇਹ ਮੈਂ ਖਾਸ ਗੱਲ ਅੱਜ ਦੱਸਣਾ ਚਾਹਨਾ। 80 ਸਾਲ ਦਾ ਵਕਤ, ਜਿਵੇਂ ਮੈਂ ਪਿਛਲੀ ਵੀਡੀਓ 'ਚ ਦੱਸਿਆ ਸੀ ਕਿ ਇੱਕਦਮ ਗੁਲਾਮੀ ਨਹੀਂ ਆਂਦੀ। ਅਮੀਰੀ ਤੋਂ ਆਸਤਾ ਗਰੀਬੀ ਤੇ ਗਰੀਬੀ ਤੋਂ ਬਾਅਦ ਅੱਗੇ ਗੁਲਾਮੀ। ਐਸੇ ਤਰ੍ਹਾਂ ਹੀ
ਗਰੀਬੀ ਤੋਂ ਥੋੜੀ ਥੋੜੀ ਅਮੀਰੀ ਵੱਧਦੀ ਤੇ ਇੱਕ ਦਫਾ ਰਿਚਮੈਨ ਅਮੀਰ ਬਣ ਜਾਂਦਾ, ਮਾਲਦਾਰ ਬਣ ਜਾਂਦਾ। ਲੇਕਿਨ ਇਹਨੂੰ ਇੰਝ ਹੀ ਵੇਖੀਏ ਕਿ 80 ਸਾਲ ਲੱਗੇ ਨੇ ਯੂਸਫ ਦੇ ਮਰਨ ਤੋਂ ਬਾਅਦ, ਫਿਰ ਥੋੜਾ ਜਿਹਾ ਟਾਈਮ ਲੱਗਾ ਤੇ ਉਹ ਗੁਲਾਮੀ ਚਲੇ ਗਏ। 400 ਸਾਲ ਗੁਲਾਮੀ ਚ ਰਹੇ ਨੇ। ਖੁਦਾ ਨੇ ਜਿਹੜਾ ਕਿਹਾ ਸੀ ਵਕਤ ਉਹ ਪੂਰਾ ਹੋਣਾ ਸੀ, ਇਹਦੇ ਦੌਰਾਨ ਇਸਰਾਈਲੀ ਰੋਂਦੇ ਰਹੇ ਨੇ, ਖੁਦਾ ਨੂੰ ਪੁਕਾਰਦੇ ਰਹੇ ਨੇ, ਆਂਸੂ ਵਗਾਉਂਦੇ ਰਹੇ ਨੇ, ਖੁਦਾ ਅੱਗੇ ਕਰਲਾਉਂਦੇ ਰਹੇ ਨੇ, ਖੁਦਾਵੰਦਾ ਸਾਨੂੰ ਇੱਥੋਂ ਕੱਢ, ਇਸ ਮੁਸੀਬਤ ਚੋਂ ਕੱਢ, ਇਸ ਦੁੱਖ ਚੋਂ ਕੱਢ। ਲੇਕਿਨ ਖੁਦਾ ਵੇਖਣ ਡਿਆ ਇਸ ਲਈ ਕਿ ਖੁਦਾ ਹਰ ਕੰਮ ਆਪਣੇ ਟਾਈਮ ਨਾਲ ਕਰਦਾ ਹੈ। ਉਹਨੇ ਇੱਕ ਵਕਤ ਰੱਖਿਆ। 400 ਸਾਲ ਪੂਰੇ ਹੋਣੇ ਸਨ ਤੇ ਫਿਰ ਖੁਦਾ ਨੇ ਉਹਨਾਂ ਨੂੰ ਕੱਢਣਾ ਸੀ, ਕਿਉਂ ਖੁਦਾ ਨੇ ਅਬਰਾਹਮ ਨੂੰ ਕਿਹਾ ਸੀ ਕਿ ਤੇਰੀ ਨਸਲ ਉਸ ਮੁਲਕ 'ਚ ਜਿਹੜਾ ਉਹਨਾਂ ਦਾ ਨਹੀਂ, ਉੱਥੇ 400 ਸਾਲ ਗੁਲਾਮ ਹੋਏਗੀ। ਹੁਣ 400 ਸਾਲ ਪੂਰੇ ਹੋਣ ਡਏ ਨੇ ਤੇ ਖੁਦਾ ਵੀ ਇੰਤਜ਼ਾਰ ਕਰ ਰਿਹਾ ਕਿ ਕਦੋਂ ਟਾਈਮ ਪੂਰਾ ਹੋਵੇ ਤੇ ਮੈਂ ਆਪਣੇ ਲੋਕਾਂ ਨੂੰ, ਆਪਣੀ ਕੌਮ ਨੂੰ, ਆਪਣੇ ਪਿਆਰਿਆਂ ਨੂੰ ਇਸ ਮੁਲਕ ਚੋਂ ਕੱਢਾਂ ਤੇ ਇਥੋਂ ਛੁਡਾਵਾਂ। ਲੇਕਿਨ ਸਬਰ ਕਰਨ ਡਿਆ, ਇੰਤਜ਼ਾਰ ਕਰ ਰਿਹਾ ਕਿ ਵਕਤ ਉਹਨੇ ਠਹਿਰਾਤਾ ਹੈ ਤੇ ਉਸ ਵਕਤ ਹੀ ਕੰਮ ਹੋਣਾ ਹੈ। ਲੇਕਿਨ ਮੈਂ ਜਿਹੜੀ ਚੀਜ਼ ਦੱਸਣਾ ਚਾਹਨਾ, ਜਦੋਂ ਟਾਈਮ ਪੂਰਾ ਹੋਣਾ ਸ਼ੁਰੂ ਹੋ ਗਿਆ ਤੇ ਖੁਦਾ ਨੇ ਬਨੀ ਇਸਰਾਈਲ ਲਈ ਇੱਕ ਹੋਰ ਵੱਡੀ ਮੁਸੀਬਤ ਖੜੀ ਕਰ ਦਿੱਤੀ। ਉਹ ਕੀ ਸੀ ਕਿ ਫਰਾਉਨ ਜਿਹੜਾ ਨਵਾਂ ਆਇਆ, ਉਹਨੇ ਆਪਣੇ ਉਮਰਾ ਤੋਂ ਪੁੱਛਿਆ ਕਿ ਭਈ ਇਹ ਬਨੀ ਇਸਰਾਈਲ ਬੜੇ ਵੱਧਦੇ ਜਾਂਦੇ ਨੇ, ਇਹ ਨਾਲ ਦੂਜਾ ਬੰਦਾ ਕਹਿਣ ਡਿਆ, ਮੇਰਾ ਮਸ਼ੀਰ ਕਹਿਣ ਡਿਆ ਕਿ ਭਈ ਜੇ ਕਿਸੇ ਮੁਲਕ ਨੇ ਹਮਲਾ ਕਰ ਦਿੱਤਾ ਤੇ ਜੇ ਉਹ ਉਹਦੇ ਨਾਲ ਰਲ ਗਏ ਤੇ ਸਾਡਾ ਮੁਲਕ ਸਾਡੇ ਇੱਥੋਂ ਖੁੱਸ ਜਾਣਾ ਤੇ ਕੀ ਕਰੀਏ। ਤੇ ਫੈਸਲਾ ਇਹ ਹੋਇਆ ਕਿ ਇਸਰਾਈਲੀਆਂ ਦੇ ਮੁੰਡੇ ਜਿਹੜੇ ਨੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਏ ਤੇ ਕੁੜੀਆਂ ਛੱਡ ਦਿੱਤੀਆਂ ਜਾਣ। ਇਹ ਵੱਡੀ ਮੁਸੀਬਤ ਸੀ ਤੇ ਇਹ ਇਸ ਵਕਤ ਆਈ ਹੈ ਤੇ ਯਿਸੂ ਮਸੀਹ ਦੇ ਦੌਰ ਦੇ ਵਿੱਚ ਵੀ ਆਈ ਹੈ। ਹੈਰੋਦੀਸ ਨੇ 2 ਸਾਲ ਦੇ ਬੱਚੇ ਕਤਲ ਕਰਾਤੇ ਹਨ ਤੇ ਇੱਥੇ ਵੀ ਬੱਚੇ ਕਤਲ ਹੋਣ ਡਏ ਨੇ। ਜਦੋਂ ਬੱਚੇ ਕਤਲ ਹੋਣ ਡਏ ਨੇ ਤੇ ਉਹਦੇ ਵਿੱਚ ਹੀ ਮੂਸਾ ਪੈਦਾ ਹੁੰਦਾ ਹੈ ਤੇ ਮੂਸਾ ਦੀ ਮਾਂ ਉਹਨੂੰ 3 ਮਹੀਨੇ ਅੰਦਰ ਕਮਰੇ 'ਚ ਬੰਦ ਕਰਕੇ ਰੱਖਦੀ ਹੈ ਤੇ ਇੰਜ ਰੱਖਦੀ ਕਿ ਇਹਦੀ ਆਵਾਜ਼ ਬਾਹਰ ਨਾ ਜਾਏ। ਉਹ ਵੇਂਦੀ ਏ ਮੁੰਡਾ ਵਾਵਾ ਸੋਹਣਾ ਹੈ, ਖੂਬਸੂਰਤ ਹੈ ਤੇ ਉਹਨੂੰ ਬਚਾਉਣਾ ਚਾਹੁੰਦੀ ਹੈ। ਲੇਕਿਨ ਮੇਰੇ ਭਰਾਓ, ਇੱਕ ਦਿਨ ਡਰ ਗਈ। ਇਸ ਲਈ ਡਰ ਗਈ ਕਿ ਉਹਦੇ ਰੋਣ ਦੀ ਆਵਾਜ਼ ਬਾਹਰ ਜਾਣ ਲੱਗ ਪਈ। ਉਹਨੇ ਕੀਤਾ, ਫਟਾਫਟ ਇੱਕ ਟੋਕਰੀ ਬਣਾਈ, ਮੂਸਾ ਨੂੰ ਸੋਹਣੇ ਜਿਹੇ ਕੱਪੜੇ ਪਾਏ ਤੇ ਟੋਕਰੀ ਲੈ ਕੇ ਤੇ ਆਪਣੀ ਕੁੜੀ ਨੂੰ ਵੀ ਲੈ ਕੇ, ਮਰੀਮ ਨੂੰ ਲੈ ਕੇ ਤੇ ਦਰਿਆ ਤੇ ਚਲੀ ਗਈ ਤੇ ਉਸ ਬੱਚੇ ਨੂੰ ਦਰਿਆ 'ਚ ਰੁੜ ਦਿੱਤਾ ਮੂਸਾ ਨੂੰ। ਖੁਦਾ ਦੇ ਪਲਾਨ ਤੇ ਖੁਦਾ ਦੇ ਮਨਸੂਬੇ ਇਹ ਸਨ ਕਿ ਅੱਗੇ ਫਿਰੌਨ ਦੀ ਕੁੜੀ ਦਰਿਆ ਤੇ ਨਹਾਣ ਡਈ, ਉਹਨੇ ਵੇਖਿਆ ਕਿ ਇੱਕ ਟੋਕਰੀ ਆਉਣ ਡਈ, ਉਹਨੇ ਆਪਣਿਆਂ ਨੌਕਰਾਂ ਨੂੰ ਕਿਹਾ ਕਿ ਲਿਆਓ ਇਹ ਕੀ ਸ਼ੈ ਵੇ। ਵੇਖਿਆ ਤੇ ਬੱਚਾ, ਉਹਨੂੰ ਉਹ ਬੱਚਾ ਚੰਗਾ ਲੱਗਾ, ਉਹਨੇ ਰੱਖ ਲਿਆ। ਹੁਣ ਖੁਦਾ ਦਾ ਪਲਾਨ ਪੂਰਾ ਹੋਣ ਡਿਆ, ਖੁਦਾ ਦਾ ਮਕਸਦ ਪੂਰਾ ਹੋਣ ਡਿਆ। ਉਸ ਫਿਰੌਨ ਦੀ ਬੇਟੀ ਨੇ ਉਸੇ ਬੱਚੀ ਮਰੀਮ ਨੂੰ, ਜਿਹੜੀ ਮੂਸਾ ਦੀ ਭੈਣ ਸੀ, ਕਿਹਾ ਇੱਕ ਦਾਈ ਲੈ ਕੇ ਆ ਜਿਹੜੀ ਇਹਨੂੰ ਦੁੱਧ ਪਿਆਏ। ਤੇ ਉਹ ਫਟਾਫਟ ਦੌੜੀ ਗਈ ਤੇ ਆਪਣੀ ਮਾਂ ਨੂੰ ਹੀ ਲੈ ਆਈ ਤੇ ਆਪਣੀ ਮਾਂ ਦਾ ਹੀ ਦੁੱਧ ਮੂਸਾ ਪੀਣ ਡਿਆ ਤੇ ਫਿਰੌਨ ਦੀ ਬੇਟੀ ਦਾ ਬੇਟਾ ਬਣ ਕੇ ਤੇ ਜ਼ਿੰਦਗੀ ਗੁਜ਼ਾਰਨ ਡਿਆ ਤੇ ਪਲਣ ਡਿਆ ਤੇ ਵਧਣ ਡਿਆ। 40 ਸਾਲ ਫਿਰੌਨ ਦੇ ਘਰ ਰਿਹਾ। 40 ਸਾਲਾਂ ਦੇ ਨਾਲ ਉਹਨੇ ਮੁਲਕੇ ਮਿਸਰ ਦੇ ਅੰਦਰ ਵਧੀਆ ਤੋਂ ਵਧੀਆ ਤਾਲੀਮ ਪਾਈ ਹੈ ਤੇ 40 ਸਾਲ ਜਦੋਂ
ਪੜ੍ਹ ਲਿਖ ਕੇ ਜਵਾਨ ਹੋ ਗਿਆ ਤੇ ਫਿਰ ਖੁਦਾ ਨੇ ਉਹਨੂੰ ਤਿਆਰ ਕੀਤਾ ਕਿ ਅਗਲੇ ਕੰਮ ਲਈ, ਜਿਹੜੀ ਚੰਗੀ ਜ਼ਿੰਦਗੀ, ਚੰਗਾ ਖਾਣਾ ਪੀਣਾ ਉਹਨੇ ਕੱਢ ਲਿਆ। ਤੇ ਅਸੀਂ ਅੱਗੇ ਗੱਲ ਕਰਾਂਗੇ ਅਗਲੇ 40 ਸਾਲ ਤੇ ਕਿ ਮੂਸਾ 80 ਸਾਲ ਚ ਤਿਆਰ ਹੋਇਆ, ਜਿਹੜਾ ਤੇ ਯੂਸਫ ਵੀ 80 ਸਾਲ ਹੁਕਮਰਾਨੀ ਕੀਤੀ ਤੇ ਉਸ ਤੋਂ ਬਾਅਦ ਗੁਲਾਮੀ ਚ ਆਏ, ਤੇ ਮੂਸਾ ਵੀ ਅੱਗੇ 40 ਸਾਲ ਬਿਆਬਾਨ ਚ ਰਹਿੰਦਾ ਹੈ। ਅਸੀਂ ਇਹ ਵਾਕਿਆ ਅਗਲੀ ਵੀਡੀਓ ਦੇ ਵਿੱਚ ਸੁਣਾਂਗੇ। ਤੇ ਮੈਂ ਉਮੀਦ ਕਰਨਾ ਵਾਂ ਕਿ ਤੁਸੀਂ ਇਸ ਮੂਸਾ ਦੀ ਕਰੈਕਟਰ ਹਿਸਟਰੀ ਨੂੰ ਤੇ ਮੂਸਾ ਤੇ ਖੁਦਾ ਦੇ ਵਕਤ ਨੂੰ, ਇਸ ਮਜ਼ਮੂਨ ਨਾਲ ਜਿਹੜੀ ਅਸੀਂ ਵੀਡੀਓ ਜਾਰੀ ਕਰਨ ਰਹੇ ਹਾਂ, ਇਹਨੂੰ ਤੁਸੀਂ ਸੁਣੋਗੇ ਤੇ ਬਰਕਤ ਪਾਓਗੇ। ਤੇ ਅਗਲੀ ਵੀਡੀਓ 'ਚ ਸਾਡਾ ਇੰਤਜ਼ਾਰ ਕਰਿਆ ਜੇ। ਖੁਦਾ ਤੁਹਾਨੂੰ ਬਰਕਤ ਦੇਵੇ। ਆਮੀਨ।